ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ ਅਸਲਾਮ ਵਾਲੇਕੁਮ। 12 ਜੂਨ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 195। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਤੇ ਈਰਾਨ ਔਰ ਅਮਰੀਕਾ ਦੀ ਡੀਲ ਹੋ ਗਈ ਹੈ। ਸਦਰ ਟਰੰਪ ਨੇ ਉਹਦਾ ਐਲਾਨ ਕਰ ਦਿੱਤਾ ਹੈ ਤੇ ਇਸ ਵਾਰੀ ਹੈਰਾਨੀ ਦੀ ਗੱਲ ਇਹ ਹੈ ਜਾਂ ਚੰਗੀ ਗੱਲ ਇਹ ਹੈ ਕਿ ਈਰਾਨ ਨੇ ਵੀ ਉਹਦਾ ਤਕਰੀਬਨ ਐਲਾਨ ਕਰ ਦਿੱਤਾ। ਅਲ ਜਜ਼ੀਰਾ ਰਿਪੋਰਟ ਕਰਦਾ ਹੈ ਕਿ ਈਰਾਨ ਦੀ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਹੈ ਉਹ ਕਹਿੰਦੀ ਹੈ ਕਿ ਜਿਹੜਾ ਡਰਾਫਟ ਸੀ ਉਹਦੇ ਤੇ ਦੋਨੋਂ ਪਾਰਟੀਆਂ ਨੇ ਅਗਰੀ ਕਰ ਲਿਆ, ਜਾਂ ਕਮ ਅਜ਼ ਕਮ ਇਹ ਜ਼ਰੂਰ ਨਿਊਜ਼ ਏਜੰਸੀ ਕਹਿੰਦੀ ਹੈ ਕਿ ਈਰਾਨੀ ਲੀਡਰਸ਼ਿਪ ਨੇ ਉਹਨੂੰ ਅਪਰੂਵ ਕਰ ਦਿੱਤਾ। ਹੁਣ ਤੱਕ ਇਹ ਹੀ ਹੁੰਦਾ ਸੀ ਕਿ ਅਮਰੀਕਾ ਕਹਿੰਦਾ ਸੀ ਕਿ ਸਾਡੀ ਡੀਲ ਹੋਣ ਲੱਗੀ ਹੈ ਤੇ ਈਰਾਨ ਕਹਿੰਦਾ ਸੀ ਨਹੀਂ ਹੋਣ ਲੱਗੀ, ਜਾਂ ਪਾਕਿਸਤਾਨ ਕਹਿੰਦਾ ਸੀ ਡੀਲ ਲਾਗੇ ਅੱਪੜ ਗਈ ਹੈ ਤੇ ਈਰਾਨ ਕਹਿੰਦਾ ਸੀ ਹਜੇ ਨਹੀਂ ਹੋ ਰਹੀ। ਨਾਲ ਨਾਲ ਇਹ ਵੀ ਪਤਾ ਲੱਗਾ ਹੈ ਕਿ ਸ਼ਾਇਦ ਜਨੀਵਾ ਦੇ ਵਿੱਚ ਜਿਹੜੀ ਹੈ ਉਹ ਇਹ ਡੀਲ ਹੋਵੇ। ਹੁਣ ਇਹ ਪੱਕਾ ਪਤਾ ਨਹੀਂ ਜਨੀਵਾ ਜਾਂ ਕਿਤੇ ਹੋਰ ਹੋਵੇ ਯੂਰਪ 'ਚ, ਲੇਕਿਨ ਯੂਰਪ ਦਾ ਪ੍ਰੈਜ਼ੀਡੈਂਟ ਟਰੰਪ ਨੇ ਆਖਿਆ ਤੇ ਵੇਖਨੇ ਪ੍ਰੈਜ਼ੀਡੈਂਟ ਟਰੰਪ ਆਪ ਜਾਂਦੇ ਨੇ ਉੱਥੇ ਕਿ ਨਹੀਂ। ਮੇਰਾ ਖਿਆਲ ਆਪ ਨਹੀਂ ਜਾਣਗੇ, ਕਿਉਂਕਿ ਦੂਜੇ ਪਾਸਿਓਂ ਈਰਾਨ ਦੀ ਜਿਹੜੀ ਸੁਪਰੀਮ ਲੀਡਰ ਨੇ ਜਾਂ ਦੂਸਰੇ ਉਹ ਤਾਂ ਨਹੀਂ ਆਉਣਗੇ, ਤੇ ਸਦਰ ਟਰੰਪ ਜਿਹੜੇ ਨੇ ਉਹ ਸਾਵੇਂ ਹੋਣਾ ਚਾਹਣਗੇ। ਜ਼ਾਹਿਰ ਹੈ ਐਸੀ ਜਗ੍ਹਾ 'ਤੇ ਬਹਿਣਾ ਚਾਹਣਗੇ ਜਿੱਥੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਦਾ ਨੰਬਰ 1 ਬੈਠਾ ਹੋਵੇ। ਅਗਰ ਉਹਨਾਂ ਨੇ ਇਹ ਡੀਲ ਸਾਈਨ ਕਰਨ ਵਾਸਤੇ ਆਪਣੇ ਪ੍ਰੈਜ਼ੀਡੈਂਟ ਨੂੰ ਜਾਂ ਆਪਣੇ ਫੋਰਨ ਮਿਨਿਸਟਰ ਨੂੰ ਘੱਲਿਆ ਤੇ ਫਿਰ ਮੇਰਾ ਖਿਆਲ ਹੈ ਕਿ ਅਮਰੀਕਾ ਵੱਲੋਂ JD ਵੈਂਸ ਜਿਹੜੇ ਨਾਇਬ ਸਦਰ ਨੇ ਅਮਰੀਕਾ ਦੇ, ਉਹ ਸ਼ਾਇਦ ਜਾਣ। ਬਹਰਹਾਲ ਇਹ ਬੜੀ ਚੰਗੀ ਗੱਲ ਹੈ, ਕਿਉਂਕਿ ਜੰਗ ਭੈੜੀ ਹੁੰਦੀ ਹੈ, ਉਹ ਕਿਸੇ ਵੀ ਜਗ੍ਹਾ 'ਤੇ ਹੋਵੇ, ਕਿਸੇ ਵੀ ਹਾਲ ਦੇ ਵਿੱਚ ਹੋਵੇ, ਗੱਲ ਜਿਹੜੀ ਹੈ ਉਹ ਮੇਜ਼ 'ਤੇ ਮੁੱਕ ਜਾਏ ਤਾਂ ਚੰਗੀ ਗੱਲ ਹੈ। ਲੇਕਿਨ ਇੱਥੋਂ ਸਾਨੂੰ ਵੀ ਅਕਲ ਫੜਨੀ ਚਾਹੀਦੀ ਹੈ। ਅਸੀਂ ਸਾਰੀ ਦੁਨੀਆ ਦੀਆਂ ਜੰਗਾਂ ਬੰਦ ਕਰਾਉਂਦੇ ਫਿਰਦੇ ਹਾਂ। ਮਤਲਬ ਅਸੀਂ ਤਾਂ ਇਸ ਵੇਲੇ ਇਹੀ ਕੰਮ ਬਣਿਆ ਜਿਵੇਂ ਫਾਇਰ ਬ੍ਰਿਗੇਡ ਦਾ ਕੰਮ ਅੱਗ ਬੁਝਾਉਣਾ ਹੁੰਦਾ। ਅਸੀਂ ਆਪਣਾ ਨਾਂ ਜੰਗ ਬ੍ਰਿਗੇਡ ਹੀ ਰੱਖਿਆ ਜਾਂ ਜੰਗ ਦਾ ਫਾਇਰ ਬ੍ਰਿਗੇਡ ਹੀ ਰੱਖਿਆ ਵੀ ਹਰ ਥਾਂ 'ਤੇ ਅਸੀਂ ਅੱਗ ਬੁਝਾਉਂਦੇ ਫਿਰਦੇ ਹਾਂ। ਪਰ ਆਪਣੇ ਮੁਲਕ ਦੇ ਵਿੱਚ ਅਸੀਂ ਉਸ ਨਸ਼ਈ ਵਾਲਾ ਹਾਲ ਹੈ ਸਾਡਾ, ਜਿਹੜਾ ਨਸ਼ੇ ਦੇ ਵਿੱਚ ਸਿਗਰਟ ਪੀਂਦਾ ਆਪਣੇ ਘਰ ਨੂੰ ਅੱਗ ਲਾ ਬਹਿੰਦਾ। ਬਲਕਿ ਮੈਂ ਤਾਂ ਆਖਾਂਗਾ ਵੀ ਜਿਸ ਰਜ਼ਾਈ 'ਚ ਲੰਮੇ ਪਏ ਉਸੇ ਰਜ਼ਾਈ ਨੂੰ ਅੱਗ ਲਾ ਕੇ ਤੇ ਆਪਣਾ ਸਾਰਾ ਹੀ ਨਿਕਸੁਕ ਜਿਹੜਾ ਸਾਜ਼ੋ ਸਮਾਨ ਹੈ ਉਹਨੂੰ ਸਾੜ ਬੈਠੇ। ਇਸ ਲਈ ਚੌਧਰੀ ਸਾਹਿਬ ਨੂੰ ਮੇਰਾ ਮਸ਼ਵਰਾ ਇਹ ਹੈ ਵੀ ਜਿਵੇਂ ਲੋਕਾਂ ਸਾਰਿਆਂ ਦੀਆਂ ਜੰਗਾਂ ਬੰਦ ਕਰਾਉਂਦੇ ਹੋ ਤੇ ਆਂਦੇ ਹੋ ਵੀ ਬਹਿ ਕੇ ਗੱਲ ਕਰੋ, ਇੱਥੇ ਪਾਕਿਸਤਾਨ ਦੇ ਵਿੱਚ ਵੀ ਬਹਿ ਕੇ ਗੱਲ ਕਰ ਲਓ, ਸਾਰਿਆਂ ਨਾਲ, ਬਲੋਚਾਂ ਦੇ ਨਾਲ ਵੀ ਬਹਿ ਕੇ ਗੱਲ ਕਰ ਲਓ, ਪਖਤੂਨਾਂ ਦੇ ਨਾਲ ਵੀ ਬਹਿ ਕੇ ਗੱਲ ਕਰ ਲਓ, ਹੁਣ ਕਸ਼ਮੀਰੀਆਂ ਨਾਲ ਵੀ ਬਹਿ ਕੇ ਗੱਲ ਕਰ ਲਓ, ਤੇ ਜ਼ਾਹਿਰ ਹੈ ਪੰਜਾਬੀ ਤੇ ਸਿੰਧੀ ਜਿਹੜੇ ਨੇ ਉਹਨਾਂ ਨਾਲ ਵੀ ਬਹਿ ਕੇ ਗੱਲ ਕਰ ਲਓ, ਤੇ ਗਿਲਗਿਤ ਬਲਤਿਸਤਾਨ ਵਾਲੇ ਕੋਲੋਂ ਫਿਰ ਇਲੈਕਸ਼ਨ ਖੋਲ੍ਹਿਆ ਜੇ ਉਹਨਾਂ ਨਾਲ ਵੀ ਬਹਿ ਕੇ ਗੱਲ ਕਰ ਲਓ। ਇਹ ਬਾਕੀ ਦੁਨੀਆ ਸਾਰੀ ਨੂੰ ਦੱਸਦੇ ਜੇ ਕਿ ਬਹਿ ਕੇ ਗੱਲ ਕਰਨ ਨਾਲ ਫਾਇਦਾ। ਤੇ ਇਸ ਪਾਸੇ ਝੰਡੇ ਦੇ ਵਿੱਚ ਜਿਹੜਾ ਡੰਡਾ ਹੈ ਉੱਤੋਂ ਝੰਡਾ ਲਾ ਕੇ ਤੁਸੀਂ ਆਪਣੀ ਜੇਬ 'ਚ ਪਾ ਲਿਆ ਤੇ ਡੰਡਾ ਜਿਹੜਾ ਉਹ ਤੁਸੀਂ ਆਵਾਮ ਦੇ ਮਗਰ ਜਿਹੜਾ ਉਹ ਚੁੱਕਿਆ। ਇਸ ਲਈ ਤੁਹਾਡੀ ਮਿਹਰਬਾਨੀ ਹੈ ਕਿ ਸੋਚੋ ਇੱਕ ਵਾਰੀ। ਫਿਰ ਮੈਂ ਇਹੀ ਤੁਹਾਨੂੰ ਮਸ਼ਵਰਾ ਦਿਆਂਗਾ ਵੀ ਮੁਲਕ ਵਾਸਤੇ ਬਿਹਤਰ ਇਹੀ ਹੈ ਵੀ ਗੱਲਬਾਤ ਕਰੋ, ਗੱਲਬਾਤ ਨਾਲ ਹੀ ਸਾਰੇ ਕੰਮ ਨਿਕਲਦੇ ਨੇ। ਹੁਣ ਵੇਖੋ ਅਮਰੀਕਾ ਦੀ ਤੇ ਈਰਾਨ ਦੀ ਜੰਗ ਕਿੱਡੀ ਲੰਮੀ ਹੋ ਗਈ। ਇਹ 28 ਫਰਵਰੀ ਨੂੰ ਸ਼ੁਰੂ ਹੋਈ ਸੀ, ਮਾਰਚ ਦਾ ਪੂਰਾ ਮਹੀਨਾ, ਅਪ੍ਰੈਲ ਦਾ ਪੂਰਾ ਮਹੀਨਾ, ਮਈ ਦਾ ਪੂਰਾ ਮਹੀਨਾ, 90 ਦਿਨ ਤੇ ਇਹ ਹੋ ਗਏ। ਤੇ ਹੁਣ ਤਕਰੀਬਨ 100 ਦਿਨ ਤੁਸੀਂ ਦੱਸੋ ਵੀ ਮੁਕੰਮਲ ਹੀ ਹੋ ਗਏ ਨੇ। 100 ਦਿਨ ਮੁਕੰਮਲ ਹੋ ਗਏ ਨੇ ਇਸ ਕੌਨਫਲਿਕਟ ਨੂੰ ਸ਼ੁਰੂ ਹੋਏ। ਤੇ ਹੁਣ ਅਗਰ ਇਹ ਡੀਲ ਹੋ ਰਹੀ ਹੈ ਤੇ ਮੇਰਾ ਖਿਆਲ ਇਹਦੋਂ ਚੰਗੀ ਗੱਲ ਹੋਰ ਕੋਈ ਨਹੀਂ। ਇਹਦੇ ਵਿੱਚ ਅਗਰ ਅਸੀਂ ਤਾਰੀਫ ਨਾ ਕਰੀਏ ਉਹਨਾਂ ਮੁਲਕਾਂ ਦੀ ਜਿਨ੍ਹਾਂ ਨੇ ਵਾਪਸ ਈਰਾਨ 'ਤੇ ਵੀ ਹਮਲੇ ਨਹੀਂ ਕੀਤੇ ਤੇ ਉਹਨਾਂ ਨੇ ਆਪਣਾ ਮੇਨਟੇਨ ਵੀ ਕੀਤਾ, ਜਿਹੜੀ ਉਹਨਾਂ ਦੀ ਪੁਰਾਣੀ ਪੋਜੀਸ਼ਨ ਸੀ, ਉਹ ਮੇਰਾ ਖਿਆਲ ਸਾਊਦੀ ਅਰਬ ਦੀ ਸੀ। ਸਾਊਦੀ ਅਰਬ ਨੇ ਵੀ ਇਹਦੇ ਵਿੱਚ ਚੰਗਾ ਕਿਰਦਾਰ ਅਦਾ ਕੀਤਾ। ਚਾਹੁੰਦੇ ਤੇ ਉਹ ਵੀ ਜਿਵੇਂ UAE ਨੇ ਦੱਬ ਕੇ ਹਮਲੇ ਕੀਤੇ ਨੇ ਵਾਪਸ, ਉਹ ਵੀ ਕਰ ਸਕਦੇ ਸਨ, ਲੇਕਿਨ ਉਹਨਾਂ ਬੜੀ ਸਮਝਦਾਰੀ ਦਾ ਇਸ ਵੇਲੇ ਮੁਜ਼ਾਹਰਾ ਕੀਤਾ। ਤੁਹਾਡੇ 'ਚੋਂ ਕਈਆਂ ਨੂੰ ਮੇਰੀ ਗੱਲ ਭੈੜੀ ਲੱਗੇਗੀ, ਉਹ ਸੋਚਣਗੇ ਨਹੀਂ ਜੀ ਨਹੀਂ ਸਾਊਦੀ ਅਰਬ ਨੇ ਉਹ ਪੋਜੀਸ਼ਨ ਲਈ ਜਾਂ ਉਹ ਲਈ, ਲੇਕਿਨ ਹਕੀਕਤ ਇਹ ਹੈ ਕਿ ਉਹਨਾਂ ਦੇ ਉੱਤੇ ਹਮਲਾ ਹੋਇਆ ਵੀ, ਫਿਰ ਵੀ ਉਹਨਾਂ ਚੁੱਪ ਹੀ ਰੱਖੀ। ਹਾਲਾਂਕਿ ਉਹ ਵੀ ਵਾਪਸ ਕਰ ਸਕਦੇ ਸਨ ਹਮਲਾ, ਕਿਹੜਾ ਉਹਨਾਂ ਨੂੰ ਕੋਈ, ਮੇਰਾ ਮਤਲਬ ਹੈ ਵੀ ਉਹਨਾਂ ਦੇ ਕੋਲ ਫੌਜਾਂ ਨਹੀਂ ਸੀ ਹੈਗੀਆਂ, ਜਾਂ ਉਹਨਾਂ ਕੋਲ ਤਾਂ ਖੈਰ ਸਾਡੀ ਫੌਜ ਵੀ ਮੌਜੂਦ ਹੈ, ਲੇਕਿਨ ਉਹਨਾਂ ਨੇ ਬਹਰਹਾਲ ਸਿਆਣਤ ਕੀਤੀ ਹੈ। ਤੇ ਇਹ ਜਿਹੜੀ ਡੀਲ ਹੋ ਰਹੀ ਇਹਦੇ ਵਿੱਚ ਵੀ ਪਸੇ ਮੰਜ਼ਰ ਦੇ ਵਿੱਚ ਉਹਨਾਂ ਦਾ ਬੜਾ ਜ਼ਿਆਦਾ ਕਿਰਦਾਰ ਹੈ। ਹੁਣ ਇਹ ਜਿਹੜੇ ਦਸਤਖਤ ਵਗੈਰਾ ਹੋਣੇ ਨੇ ਉਹ ਮੇਰਾ ਖਿਆਲ ਯੂਰਪ 'ਚ ਹੋਣਗੇ। ਫੀਲਡ ਮਾਰਸ਼ਲ ਸਾਹਿਬ ਵੀ ਜਾਣਗੇ ਜ਼ਰੂਰ, ਮੈਨੂੰ ਨਹੀਂ ਪਤਾ ਅਰਦਲੀ ਨੂੰ ਨਾਲ ਲੈ ਕੇ ਜਾਣਗੇ ਜਾਂ ਨਹੀਂ। ਕਈ ਵਾਰੀ ਤੁਹਾਨੂੰ ਪਤਾ ਚੌਧਰੀ ਨਾਲ ਜਾਵੇ ਤੇ ਲੇਲਾ ਨਾਲ ਲੈ ਕੇ ਜਾਂਦਾ ਆਪਣਾ, ਅਗਰ ਉਹਨੇ ਲੇਲਾ ਪਾਲਿਆ ਹੋਵੇ, ਉਹ ਵੀ ਕਜਲਾ ਤੇ ਲੰਮੇ ਜਿਹਦੇ ਮੇਰਾ ਮਤਲਬ ਹੈ ਕੰਨ ਹੋਣ,
ਅਤੇ ਕਈ ਵਾਰੀ ਚੌਧਰੀ ਜਿਹੜਾ ਹੈ ਉਹ ਲੇਲਾ ਘਰ ਹੀ ਬਣ ਜਾਂਦਾ ਹੈ। ਹੁਣ ਵੇਖਣਾ ਪਏਗਾ ਵੀ ਚੌਧਰੀ ਲੇਲਾ ਨਾਲ ਲੈ ਕੇ ਜਾਂਦਾ ਹੈ ਜਾਂ ਘਰ ਬਣ ਕੇ ਜਾਂਦਾ ਹੈ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਬਹਰਹਾਲ ਹੁਣ ਆ ਜਾਈਏ ਦੂਜੀ ਖਬਰ ਵਾਲੇ ਪਾਸੇ। ਇਹ ਤੇ ਜਿਹੜਾ ਕੜਮੱਸ ਬਣਿਆ, ਕੱਲ੍ਹ ਰਾਤੀ ਖਬਰਾਂ ਆਈਆਂ ਕਿ ਰਾਵਲਾਕੋਟ ਦੇ ਵਿੱਚ ਜਿਹੜਾ ਧਰਨਾ ਸੀ ਉਹ ਖਤਮ ਹੋ ਗਿਆ। ਫਿਰ ਕਸ਼ਮੀਰੀ ਜਿਹੜੀ ਲੀਡਰਸ਼ਿਪ ਉਹਨਾਂ ਆਖਿਆ ਵੀ ਨਹੀਂ, ਧਰਨਾ ਨਹੀਂ ਖਤਮ ਹੋਇਆ। ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਵੀ ਇਹਨਾਂ ਸਾਡੇ ਧਰਨੇ 'ਤੇ ਰਾਤ ਨੂੰ ਫਾਇਰਿੰਗ ਵਗੈਰਾ ਕਰਨੀ ਹੈ ਅਤੇ ਆਪਰੇਸ਼ਨ ਕਰਨਾ ਹੈ। ਇਸ ਲਈ ਅਸੀਂ ਟੈਮੋ ਟੈਮ ਹੀ ਆਪਣੇ ਸਾਰੇ ਬੰਦਿਆਂ ਨੂੰ ਆਖਿਆ ਕਿ ਬਈ ਇੱਥੋਂ ਮੁੰਤਸ਼ਰ ਹੋ ਜਾਓ, ਅੱਗੇ ਪਿੱਛੇ ਹੋ ਜਾਓ, ਸਾਰੇ ਟੋਲੀਆਂ ਦੇ ਵਿੱਚ ਡਿਫਰੈਂਟ ਜਗ੍ਹਾ 'ਤੇ ਚਲੇ ਜਾਓ, ਇੱਕ ਥਾਂ 'ਤੇ ਨਾ ਬਵੋ, ਤਾਂ ਕਿ ਤੁਹਾਡੇ ਸਾਰਿਆਂ ਦੇ ਉੱਤੇ ਹਮਲਾ ਕਰਕੇ ਤੇ ਇਹਨੂੰ ਮੁੰਤਸ਼ਰ ਨਾ ਕਰ ਦਿੱਤਾ ਜਾਵੇ। ਉਹ ਕਹਿੰਦੇ ਨੇ ਕਿ ਸਾਡਾ ਧਰਨਾ ਮੌਜੂਦ ਹੈ ਔਰ ਚੱਲਦਾ ਰਹੇਗਾ। ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਵੀ ਕੀ ਬਣਦਾ, ਗੱਲ ਕਿੱਥੇ ਮੁੱਕਦੀ ਹੈ। ਅਸੀਂ ਬਹਰਹਾਲ ਇਹੀ ਆਖਾਂਗੇ ਵੀ ਬਹਿ ਕੇ ਗੱਲਬਾਤ ਕਰ ਲਓ ਅਤੇ ਇਹਨੂੰ ਕਿਸੇ ਪਾਸੇ ਮੁਕਾ ਲਓ। ਅੱਛਾ ਜੀ, ਅਗਲੀ ਖਬਰ ਜਿਹੜੀ ਉਹਦੇ ਨਾਲ ਤੁਹਾਡਾ ਸੀਨਾ ਚੀੜਾ ਹੋ ਜਾਏ, ਚੀੜਾ ਨਹੀਂ ਚੌੜਾ ਹੋ ਜਾਏਗਾ, ਮਾਜ਼ਰਤ ਚੀੜਾ ਆਖ ਦਿੱਤਾ। ਚੀੜਾ ਹੋਰ ਲਫ਼ਜ਼ ਹੁੰਦਾ ਹੈ, ਉਹ ਕਿਸੇ ਦਿਨ ਉਹ ਵੀ ਐਕਸਪਲੇਨ ਕਰਾਂਗੇ ਵੀ ਉਹ ਇੱਥੇ ਇਸਤੇਮਾਲ ਨਹੀਂ ਹੋ ਸਕਦਾ ਇਸ ਥਾਂ 'ਤੇ। ਅੱਛਾ, ਚੌੜਾ ਇੰਨਾ ਕਰਨਾ, ਜਿਵੇਂ ਕੱਲ੍ਹ ਮੈਂ ਦੱਸਿਆ ਸੀ ਕਿ ਮੇਰਾ ਮਤਲਬ ਫਖਰ ਦੇ ਨਾਲ ਇੰਨਾ ਸੀਨਾ ਨਹੀਂ ਚੌੜਾ ਕਰਨਾ ਵੀ ਤੁਹਾਡੇ ਬੀੜੇ ਟੁੱਟ ਜਾਣ, ਬੀੜੇ ਮਤਲਬ ਬਟਨ। ਅਤੇ ਜ਼ਰਾ ਧਿਆਨ ਨਾਲ ਹੀ ਰਹਿਣਾ, ਕਿਉਂਕਿ ਤੁਸੀਂ ਆਏ ਹੋ ਨੰਬਰ 1 'ਤੇ। ਪਾਕਿਸਤਾਨ ਆ ਗਿਆ ਇੱਕ ਵਾਰੀ ਫੇਰ ਨੰਬਰ 1 'ਤੇ। ਜ਼ਰਾ ਸੁਣੋ ਆਏ ਕਾਹਦੇ 'ਚ। ਇਹ ਜਿਹੜਾ ਖਿੱਤਾ ਹੈ, ਜਿਹੜਾ ਸਾਡਾ ਗਵਾਂਢੀ ਨੇ ਸਾਰੇ, ਸਾਡਾ ਗਵਾਂਢ ਹੈ ਜਿੰਨਾ ਵੀ, ਉਹਦੇ 'ਚ ਇੰਡੀਆ ਹੈ, ਅਫਗਾਨਿਸਤਾਨ ਹੈ, ਬੰਗਲਾਦੇਸ਼ ਹੈ, ਸ੍ਰੀਲੰਕਾ ਹੈ। ਇੱਥੇ ਜ਼ਰਾ ਗੱਲਾਂ ਸੁਣੋ, ਇੱਥੇ ਕੀ ਚੱਲਣ ਡਿਆ ਕੰਮ। ਐਸ ਪੂਰੇ ਸਾਡਾ ਜਿਹੜਾ ਆਂਢ ਗਵਾਂਢ ਹੈ, ਇਹ ਪੂਰਾ ਖਿੱਤਾ ਜਿਹੜਾ ਹੈ, ਇਹਦੇ ਵਿੱਚ ਸਿਰਫ ਅਫਗਾਨਿਸਤਾਨ ਸਾਡੇ ਤੋਂ ਥੋੜ੍ਹਾ ਜਿਹਾ, ਮਾੜਾ ਜਿਹਾ, ਹਲਕਾ ਜਿਹਾ ਪਿੱਛੇ, ਉਹ ਵੀ ਉੱਥੇ ਜੰਗਾਂ ਲੱਗੀਆਂ ਨੇ ਪਿਛਲੀਆਂ 30-40 ਸਾਲਾਂ ਦੀਆਂ। ਇੱਟ ਨਾਲ ਇੱਟ ਖੜਕਾ ਦਿੱਤੀ ਮਾਰ ਮਾਰ ਕੇ ਉੱਥੇ ਬੰਬ, ਤੁਹਾਨੂੰ ਪਤਾ ਹੀ ਹੈ। ਪਹਿਲਾਂ ਰੂਸ ਨੇ, ਫਿਰ ਅਮਰੀਕਾ ਨੇ, ਫਿਰ ਉਹ ਆਪੋ 'ਚ ਲੜਦੇ ਰਹੇ। ਨਾ ਉਹਨਾਂ ਕੋਲ ਕੋਈ ਬਾਕਾਇਦਾ ਏਅਰਫੋਰਸ, ਨਾ ਫੌਜ, ਨਾ ਕੋਈ ਮਨਿਸਟਰੀਆਂ, ਨਾ ਕੋਈ ਹੁਕੂਮਤ, ਨਾ ਉਹਨਾਂ ਨੂੰ ਅਜੇ ਪੂਰੀ ਦੁਨੀਆ 'ਚ ਕੋਈ ਮੰਨਦਾ ਹਕੂਮਤ ਦੇ ਤੌਰ 'ਤੇ, ਸਿਵਾਏ 1-2-3 ਮੁਲਕਾਂ ਤੋਂ ਜਾਂ 1-2 ਮੁਲਕਾਂ ਤੋਂ। ਉਹ ਸਾਡੇ ਤੋਂ ਮਾੜੇ ਜਿਹੇ ਜਰੀਕ ਪਿੱਛੇ ਨੇ। ਬਾਕੀ ਤੁਸੀਂ ਸੁਣ ਲਓ ਵੀ ਅਸੀਂ ਨੇਪਾਲ ਤੋਂ ਵੀ ਪਿੱਛੇ, ਭੂਟਾਨ ਤੋਂ ਵੀ ਪਿੱਛੇ, ਮਾਲਦੀਵ ਤੋਂ ਵੀ ਪਿੱਛੇ, ਅਤੇ ਜ਼ਾਹਿਰ ਹੈ ਬਾਕੀ ਮੁਲਕ ਤੇ ਜਿਹੜੇ ਇੰਡੀਆ, ਸ੍ਰੀਲੰਕਾ ਵਗੈਰਾ, ਉਹਨਾਂ ਤੋਂ ਤਾਂ ਬਹੁਤ ਕਿਤੇ ਜ਼ਿਆਦਾ ਪਿੱਛੇ। ਕਾਹਦੇ 'ਚ? ਤਾਲੀਮ 'ਚ। ਕਾਹਦੇ 'ਚ? ਤਾਲੀਮ 'ਚ। ਅੱਛਾ, ਇਹ ਕੋਈ ਏਡਾ ਵੱਡਾ ਤੁਹਾਨੂੰ ਪਤਾ ਰੌਲਾ ਹੀ ਕੋਈ ਨਹੀਂ। ਸਾਡੀ ਤੇ ਆਪਣੀ ਚੀਫ ਮਿਨਿਸਟਰ ਸਾਹਿਬ ਅਨਪੜ੍ਹ ਨੇ। ਸਾਡੇ ਤੇ ਮੁਲਕ ਦੇ ਵਿੱਚ ਤਰੱਕੀ ਦਾ ਰਾਜ਼ ਹੀ ਹੈ ਵੀ ਘੱਟ ਪੜ੍ਹੋ ਅਤੇ ਅੱਗੇ ਜਾਓ। ਸਮਝਦੇ ਹੋ ਨਾ। ਉਹ ਮੇਰਾ ਮਤਲਬ ਹੈ ਉਹਨਾਂ ਨੂੰ ਉੱਥੋਂ ਕਾਲਜ 'ਚੋਂ ਫੇਲ ਕਰਕੇ ਕੱਢਿਆ ਅਤੇ ਉਹਨਾਂ ਚੀਫ ਮਿਨਿਸਟਰੀ ਦੀ ਕੁਰਸੀ ਸਾਂਭ ਲਈ, ਅਤੇ ਹੁਣ ਉਹ ਉਹਨਾਂ ਹੀ ਡਾਕਟਰਾਂ ਨੂੰ ਕਿਤੇ ਹੱਥ ਕੜੀ ਲਵਾਉਂਦੀ ਹੈ ਬਾਜੀ, ਕਿਤੇ ਡਿਸਮਿਸ ਕਰਦੀ, ਕਿਤੇ ਕੁਝ ਕਰਦੀ, ਕਿਤੇ ਕੋਈ। ਉਹ ਸਾਰੀਆਂ ਰੀਝਾਂ ਆਪਣੀਆਂ ਪੂਰੀਆਂ ਕਰਨ ਡਈ ਹੈ ਡਾਕਟਰਾਂ ਦੇ ਉੱਤੇ। ਕਹਿਰ ਬਣ ਕੇ ਹੁਣ ਜਿਹੜੀ ਨਾ, ਮੇਰਾ ਮਤਲਬ ਇੰਝ ਹੀ ਸਮਝੋ ਵੀ ਡਾਕਟਰਾਂ ਦੇ ਉੱਤੇ ਬਾਜੀ ਨੂੰ ਸ਼ੌਕ ਸੀ ਵੀ ਉਹ ਕਿਤੇ, ਸ਼ੌਕ ਨਹੀਂ ਬਲਕਿ ਸ਼ੌਂਕ ਸੀ ਕਿ ਬਾਜੀ ਕਿਤੇ ਸੁਪਰੀਡੈਂਡੈਂਟ ਲੱਗੇ, ਅਤੇ ਬਾਜੀ ਜਿਹੜੀ ਹੈ ਉਹ ਉੱਥੇ ਹੁਣ ਉਹਨਾਂ ਦੇ ਉੱਤੇ ਲੱਗ ਗਈ ਹੈ ਸੁਪਰੀਡੈਂਟ। ਅਤੇ ਉਹ ਜਨਾਬ ਉਹਨਾਂ ਦੀਆਂ ਹੁਣ ਰੋਜ਼ ਵਿਚਾਰਿਆਂ ਦੀਆਂ ਡਾਕਟਰਾਂ ਦੀਆਂ ਕਲਾਸਾਂ ਨੇ। ਬਹਰਹਾਲ ਇਹ ਜਨਾਬ ਅਸੀਂ ਪਹਿਲੇ ਨੰਬਰ 'ਤੇ ਰਹਿ ਗਏ ਥੋੜ੍ਹਾ ਜਿਹਾ, ਅਫਗਾਨਿਸਤਾਨ ਸਾਡੇ ਤੋਂ ਅੱਗੇ, ਲੇਕਿਨ ਹਕੀਕਤ ਦੇ ਵਿੱਚ ਸਾਡਾ ਨੰਬਰ ਪਹਿਲਾਂ ਹੀ ਬਣਦਾ। ਮੈਂ ਤੁਹਾਨੂੰ ਦੱਸਿਆ ਵੀ ਅਫਗਾਨਿਸਤਾਨ ਜਿਹੜਾ ਉਹਦੇ ਨਾਲ ਸਾਡਾ ਮੁਕਾਬਲਾ ਕਰਨਾ ਬਣਦਾ ਨਹੀਂ। ਅੱਗੇ ਚੱਲਦੇ। ਅਕਵਾਮ ਮੁਤੱਹਿਦਾ ਦੇ ਤਰੱਕੀਆਤੀ ਪ੍ਰੋਗਰਾਮ ਜਿਹੜਾ ਹਿਊਮਨ ਡਿਵੈਲਪਮੈਂਟ ਇੰਡੈਕਸ 2025 ਨੇ ਜਨੂਬੀ ਏਸ਼ੀਆ ਦੇ ਜਿਹੜੇ ਮਮਾਲਕ ਨੇ ਉਹਨਾਂ ਦੇ ਆਦਾਦੋ ਸ਼ੁਮਾਰ ਜਾਰੀ ਕੀਤੇ ਨੇ। ਉਹਦੇ ਵਿੱਚ ਜਿਹੜੇ ਪਾਕਿਸਤਾਨ ਦੇ ਵਿੱਚ ਸਕੂਲਿੰਗ ਦੇ ਮੌਕੇ ਨੇ ਉਹ ਸਿਰਫ 7.9 ਨੇ। ਇਸ ਫਹਿਰਿਸਤ ਦੇ ਵਿੱਚ ਸ਼ਾਮਿਲ ਤਮਾਮ ਮੁਲਕ ਜਿਹੜੇ ਨੇ ਉੱਥੇ ਮਾਮਲਾ ਸਾਡੇ ਤੋਂ ਬਿਹਤਰ ਨੇ, ਸਵਾਏ ਅਫਗਾਨਿਸਤਾਨ ਤੋਂ, ਜਿੱਥੇ 10.8 ਹੈ ਸਕੋਰ। ਹੁਣ ਸਿਰਫ ਇਹ ਦੇਖ ਲਓ ਕਿ ਇਹ ਸਿਰਫ 2.5 ਸਾਲ ਦੇ ਨਾਲ, ਮਤਲਬ ਉਹ ਤੁਸੀਂ ਇਹ ਵੇਖ ਲਓ ਵੀ ਪਾਕਿਸਤਾਨ ਜਿਹੜਾ ਉਹ 4.3 ਜਿਹੜਾ ਉਹ ਪਿੱਛੇ ਹੈ ਦੂਸਰੇ ਮੁਲਕਾਂ ਨਾਲੋਂ, ਲੇਕਿਨ ਅਫਗਾਨਿਸਤਾਨ ਸਾਡੇ ਨਾਲੋਂ ਸਿਰਫ 2.5। ਦੂਜੇ ਮਮਾਲਿਕ ਜਿਹੜੇ ਨੇ ਸ੍ਰੀਲੰਕਾ 13.1 ਮਤਵੱਕੇ, 10.8 ਔਸਤ ਸਾਲ ਦੇ ਨਾਲ ਉਹਨਾਂ ਦੀ ਰੈਂਕਿੰਗ 88 'ਤੇ ਹੈ। ਭੂਟਾਨ ਦਾ ਵੀ ਇਹੀ ਹਾਲ ਹੈ, ਬੰਗਲਾਦੇਸ਼ ਦਾ ਵੀ ਇਹੀ ਹਾਲ ਹੈ, ਹਿੰਦੁਸਤਾਨ ਦਾ ਵੀ ਇਹੀ ਹਾਲ ਹੈ, ਨੇਪਾਲ ਦਾ ਵੀ ਇਹੀ ਹਾਲ ਹੈ, ਅਤੇ ਪਾਕਿਸਤਾਨ ਜਿਹੜਾ ਉਹ 168ਵੇਂ ਨੰਬਰ 'ਤੇ 168th ਨੰਬਰ 'ਤੇ ਇਸ ਵੇਲੇ ਹੈ, ਜਿਹੜਾ ਖਿੱਤੇ ਦੇ ਮੁਲਕਾਂ ਦੇ ਵਿੱਚੋਂ ਸਾਰਿਆਂ ਤੋਂ ਨੰਬਰ 1 'ਤੇ ਹੈ, ਮਤਲਬ ਐਜੂਕੇਸ਼ਨ ਦੇ ਵਿੱਚ ਕਮੀ ਦੇ ਵਿੱਚ, ਸਵਾਏ ਅਫਗਾਨਿਸਤਾਨ ਤੋਂ। ਮੈਂ ਕਿਹਾ ਇੱਕ ਵਾਰ ਝੱਸ ਨਹੀਂ ਦਵਾਤੀ। ਅਤੇ ਤੁਸੀਂ ਵੇਖੋ ਨਾ ਵੀ ਦੋਵੇਂ 12ਵੀਂ ਪਾਸ ਨੇ। ਬਾਜੀ ਨੇ ਵੀ ਚਲੋ ਬੂਟੀ ਛੁੱਟੀ ਲਾ ਕੇ ਜਿਹੜੀ 12ਵੀਂ ਕੀਤੀ ਹੈ, ਉਹ ਬਾਜੀ ਦੇ ਕੋਲ ਵੀ 12ਵੀਂ ਜਮਾਤ ਹੀ ਹੈ, ਅਤੇ ਸਾਡੇ ਫੀਲਡ ਮਾਰਸ਼ਲ ਸਾਹਿਬ ਵੀ 12 ਜਮਾਤਾਂ ਹੀ ਪੜ੍ਹੇ ਨੇ। ਅਤੇ ਮੇਰਾ ਮਤਲਬ ਹੈ ਕਿ ਮਾਮਲਾ ਜਿਹੜਾ ਹੁਣ ਇੱਥੇ ਮੁੱਕਣਾ ਹੈ। ਤਾਲੀਮ ਜਿਹੜੀ ਹੈ ਉਹਨੂੰ ਐਸੇ ਪਾਸੇ ਨੂੰ ਲੈ ਕੇ ਜਿਹੜਾ ਹੌਲੀ ਹੌਲੀ ਅਸੀਂ ਜਾ ਰਹੇ ਹਾਂ। ਅਤੇ ਚਲੋ ਮੱਠਾ ਕਰਕੇ ਵੇਖ ਲਓ ਮੁਲਕ ਨੂੰ, ਹੋ ਸਕਦਾ ਇਹਦੇ ਨਾਲ ਹੀ ਤਰੱਕੀ ਕਰ ਲਈਏ ਬਈ, ਕੀ ਪਤਾ ਲੱਗਦਾ। ਨਾ ਪੜ੍ਹਨ ਨਾਲ, ਸਕੂਲ ਬੰਦ ਕਰਨ ਨਾਲ
ਸਕੂਲ ਵੈਸੇ ਹੀ ਬੰਦ ਰੱਖੇ ਨੇ ਇਸ ਸਾਲ, ਤੇ ਬੱਚਿਆਂ ਨੂੰ ਸਕੂਲੇ ਜਾਣ ਹੀ ਕੋਈ ਨਹੀਂ ਦਿੱਤਾ। ਅਸੀਂ ਸਕੂਲ ਸਾਰੀ ਦੁਨੀਆ ਦੇ ਵਿੱਚ ਇਹਦੇ 'ਚ ਵੀ ਨੰਬਰ 1 ਆਏ। ਸਭ ਤੋਂ ਘੱਟ ਦਿਨ ਸਾਡੇ ਬੱਚੇ ਸਕੂਲ 'ਚ ਗਏ ਨੇ। ਮੇਰੇ ਖਿਆਲ ਗਜ਼ਾ ਦੇ ਵਿੱਚ ਵੀ ਬੱਚੇ ਸਾਡੇ ਤੋਂ ਬਹੁਤੇ ਦਿਨ ਸਕੂਲ ਗਏ ਨੇ। ਈਰਾਨ ਜਿੱਥੇ ਜੰਗ ਲੱਗੀ ਉਹਨਾਂ ਸਕੂਲ ਨਹੀਂ ਬੰਦ ਕੀਤੇ, ਤੇ ਅਸੀਂ ਈਰਾਨ ਦੀ ਜੰਗ ਦੀ ਵਜ੍ਹਾ ਤੋਂ ਅਸੀਂ ਸਕੂਲ ਬੰਦ ਕਰ ਦਿੱਤੇ। ਮੈਂ ਕਿਹਾ ਸਵਾਦ ਨਹੀਂ ਆ ਗਿਆ। ਅੱਛਾ ਜੀ, ਅੱਗੇ ਚੱਲਦੇ। ਅੱਗੋਂ ਹਕੂਮਤ ਨੇ ਨਵਾਂ ਐਲਾਨ ਕੀਤਾ। ਉਹਨਾਂ ਨੇ ਦੱਸਿਆ ਕਿ ਇਸ ਵੇਲੇ ਮੁਲਕ ਦੇ ਵਿੱਚ ਕੋਈ 7.5 ਕਰੋੜ ਬੰਦਾ ਐਸਾ ਹੈ ਜਿਨ੍ਹਾਂ ਦੀ ਆਮਦਨ 8,483 8,483 ਰੁਪੀਜ਼, ਇਹ 30 ਅਮਰੀਕੀ ਡਾਲਰ ਬਣਦੇ ਨੇ। ਜਿਨ੍ਹਾਂ ਦੀ ਇਨਕਮ ਇਸ ਤੋਂ ਘੱਟ ਹੈ ਉਹ ਗਰੀਬ ਨੇ, ਜਿਨ੍ਹਾਂ ਦੀ ਇਨਕਮ ਇਸ ਤੋਂ ਵੱਧ ਹੈ ਉਹ ਅਮੀਰ ਨੇ। ਮੈਂ ਅੱਗੇ ਉਰਦੂ ਵੀਲਾਗ 'ਚ ਵੀ ਆਖਿਆ ਬਈ ਜਿਹੜਾ ਬੰਦਾ 8,484 ਰੁਪਈਏ 8,484 ਰੁਪੀਜ਼ ਕਮਾਉਂਦਾ ਹੈ ਜਾਂ 31 ਡਾਲਰ ਕਮਾਉਂਦਾ ਹੈ, $31 ਮਹੀਨੇ ਦੇ, ਉਹਨੂੰ ਨਾਲ ਹੁਣ ਸਿਕਿਉਰਿਟੀ ਗਾਰਡ ਰੱਖਣਾ ਚਾਹੀਦਾ, ਕਿਉਂਕਿ ਉਹ ਹੋ ਗਿਆ ਅਮੀਰ ਆਦਮੀ। ਇਹ ਲੁੱਟ ਲੱਟ ਨਾ ਲੈ ਲੈ ਕੋਈ। ਮੇਰਾ ਮਤਲਬ ਨਾਲ ਬੈਂਕ ਵਾਲਿਆਂ ਨਾਲ ਵੀ ਮਾਮਲਾਤ ਰੱਖੋ ਚੰਗੇ, ਕਿਉਂਕਿ ਇੰਨਾ ਪੈਸਾ ਸਾਂਭਣਾ ਕਿੱਥੇ ਤੁਸੀਂ? 8400 ਰੁਪਈਆ ਕਿੱਥੇ ਰੱਖੋਗੇ ਇੰਨਾ ਪੈਸਾ? ਉਹ ਬੈਂਕ ਨਾਲ ਵੀ ਗੱਲ ਕਰੋ ਤਾਂ ਕਿ ਤੁਹਾਡਾ ਪੈਸਾ ਜਿਹੜਾ ਉਹ ਮਹਿਫੂਜ਼ ਕਿਤੇ ਬੈਂਕ ਰੱਖੇ, ਨਾਲ ਸਿਕਿਉਰਿਟੀ ਗਾਰਡ ਵੀ ਰੱਖੋ। ਤੇ ਇਹ ਜਨਾਬ ਹਕੂਮਤ ਦੇ ਨਵੇਂ ਐਲਾਨ ਦੇ ਮੁਤਾਬਕ ਜਿਹੜੇ ਬੰਦੇ ਕੋਲ 8,484 ਰੁਪਈਏ ਨੇ ਉਹ ਗਰੀਬ ਨਹੀਂ, ਜਿਹਦੇ ਕੋਲ 8,483 ਨੇ ਉਹ ਗਰੀਬ ਹੈ। ਮੈਂ ਕਿਹਾ ਇੱਕ ਵਾਰ ਫੰਡ ਕੱਢ ਕੇ ਰੱਖ ਦਿੱਤੀ ਇਹਨਾਂ ਨੇ ਲੋਕਾਂ ਦੀ। ਅੱਗੇ ਚੱਲਦੇ ਜੀ। ਇਮਰਾਨ ਖਾਨ ਦੀ ਜਿਸ ਵੇਲੇ ਹਕੂਮਤ ਸੁੱਟੀ ਤੇ ਉਦੋਂ ਦੱਸਦੇ ਸਨ ਵੀ ਜਿਹੜਾ ਪਾਕਿਸਤਾਨ ਹੈ ਉਹ ਡਿਫਾਲਟ ਕਰਨ ਲੱਗਾ, ਡਿਫਾਲਟਰ ਕਰਤਾ, ਪਾਕਿਸਤਾਨ ਦਿਵਾਲੀਆ ਹੋ ਗਿਆ ਪਾਕਿਸਤਾਨ ਹੈ। ਇਮਰਾਨ ਖਾਨ ਨੇ ਕੁਛ ਨਹੀਂ ਛੱਡਿਆ ਕਹਿੰਦੇ ਸੀ ਪਾਕਿਸਤਾਨ ਦੇ ਪੱਲੇ। ਉਸ ਵੇਲੇ ਇਕੋਨਮੀ ਗਰੋ ਕਰ ਰਹੀ ਸੀ 6%, ਤੇ ਹੁਣ ਇਕੋਨਮੀ ਮਾਈਨਸ 'ਚ ਗਰੋ ਕਰ ਰਹੀ ਹੈ। ਨੰਬਰ ਦਿੰਦੇ ਨੇ 1% 2% ਆਪਣੇ ਮੂੰਹ, ਪਰ ਉਹ ਵੀ ਕੋਈ ਨਹੀਂ, ਮਾਈਨਸ 'ਚ ਹੈ। ਜਿਹੜੀ ਡਾਇਰੈਕਟ ਫੋਰਨ ਇਨਵੈਸਟਮੈਂਟ ਹੈ ਉਹ ਵੀ ਥੱਲੇ ਡਿੱਗ ਗਈ। ਐਕਸਪੋਰਟ ਜਿਹੜੀ ਸੀ ਉਹ 2 ਤੋਂ 3 ਅਰਬ ਡਾਲਰ ਥੱਲੇ ਡਿੱਗ ਗਈ। ਬੇਰੁਜ਼ਗਾਰੀ ਵੱਧ ਗਈ, ਇਨਫਲੇਸ਼ਨ ਵੱਧ ਗਈ, ਡਾਲਰ ਵੱਧ ਗਿਆ, ਤੇਲ ਵੱਧ ਗਿਆ, ਬਿਜਲੀ ਵੱਧ ਗਈ, ਆਟਾ ਵੱਧ ਗਿਆ, ਚੀਨੀ ਵੱਧ ਗਈ, ਕਿਸਾਨ ਮਾਰਿਆ ਗਿਆ, ਮਜ਼ਦੂਰ ਮਾਰਿਆ ਗਿਆ, ਕਾਰੋਬਾਰੀ ਮਾਰਿਆ ਗਿਆ, ਹੋਰ ਤੇ ਹੋਰ ਮੀਡੀਆ ਵਾਲੇ ਮਾਰੇ ਗਏ। ਉਹਦੀ ਵਜ੍ਹਾ ਹੈ ਉਹਨਾਂ ਕੋਲੋਂ ਇੰਨਾ ਕੁ ਝੂਠ ਬੁਲਵਾਇਆ, ਲੋਕੀ ਹੁਣ ਉਹਨਾਂ ਨੂੰ ਸੁਣਨਾ ਹੀ ਛੱਡ ਗਏ ਨੇ। ਕੋਈ ਸ਼ੈ ਮੈਨੂੰ ਦੱਸ ਦਿਓ ਮੁਲਕ ਦੇ ਵਿੱਚ ਜਿਹੜੀ ਠੀਕ ਰਹਿ ਗਈ ਹੈ। ਅੱਛਾ, ਇਮਰਾਨ ਖਾਨ ਨਾਲ ਲੋਕਾਂ ਨੂੰ ਇਸ ਗੱਲ ਦੇ ਵਿੱਚ ਤੇ ਕੋਈ ਸ਼ੱਕ ਹੀ ਨਹੀਂ ਕਿ ਬੜਾ ਪਿਆਰ ਹੈ। ਇਮਰਾਨ ਖਾਨ ਨੇ ਵੀ ਲੋਕਾਂ ਨਾਲ ਰੱਜ ਕੇ ਪਿਆਰ ਕੀਤਾ ਤੇ ਲੋਕਾਂ ਨੇ ਵੀ ਵਾਪਸ ਇਮਰਾਨ ਖਾਨ ਨਾਲ ਰੱਜ ਕੇ ਪਿਆਰ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਵੋਟ ਦਿੱਤਾ ਉਹਨੂੰ, ਇੱਕ ਵਾਰੀ ਨਹੀਂ, ਗਿਲਗਿਤ ਬਲਤਿਸਤਾਨ ਜਿੱਥੇ ਜਿੱਥੇ ਵੋਟ ਪਿਆ ਲੋਕਾਂ ਜਾ ਕੇ ਪਾਇਆ, ਮੁਸ਼ਕਿਲ ਹਾਲਾਤ 'ਚ ਵੀ ਲੱਭ ਲੱਭ ਕੇ ਨਿਸ਼ਾਨ। ਸ਼ਾਬਾਸ਼ ਹੈ ਲੋਕਾਂ ਨੂੰ। ਔਰ ਸਾਡੇ ਜਿਹੜੇ ਜਰਨੈਲ ਸਮਝਦੇ ਸਨ ਵੀ ਜਿਹਨੂੰ ਦਿਲ ਕਰੇ ਬਣਾ ਦਈਏ, ਜਿਹਨੂੰ ਦਿਲ ਕਰਦੀ ਹੈ ਕਰੇ ਢਾਹ ਦਈਏ, ਉਹਨਾਂ ਦੀ ਵੀ ਕਹਾਣੀ ਜਿਹੜੀ ਖਤਮ ਕੀਤੀ ਇੱਕ ਵਾਰੀ। ਲੇਕਿਨ ਉਹ ਜਿੰਨੀ ਵੀ ਮੁਹੱਬਤ ਸੀ ਇਮਰਾਨ ਖਾਨ ਨਾਲ, ਔਰ ਹੈ ਹਜੇ ਵੀ, ਉਦੋਂ ਵੀ ਜ਼ਿਆਦਾ ਹੁਣ ਲੋਕਾਂ ਨੂੰ ਇਹਨਾਂ ਨਾਲ ਜਿਹੜੀ ਨਫ਼ਰਤ ਹੈ ਸਿਆਸੀ ਤੌਰ 'ਤੇ, ਉਹ ਇਸ ਵਜ੍ਹਾ ਤੋਂ ਵੀ ਇਹਨਾਂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਤੇਲ ਮਹਿੰਗਾ, ਬਿਜਲੀ ਮਹਿੰਗੀ, ਹਰ ਸ਼ੈ ਮਹਿੰਗੀ ਕਰ ਦਿੱਤੀ ਹੈ। ਹੁਣ ਲੋਕਾਂ ਕੋਲੋਂ ਵਾਕਿਆ ਹੀ ਉਹਨਾਂ ਨੂੰ ਪੀੜ ਹੁੰਦੀ ਹੈ, ਮਤਲਬ ਜ਼ਿੰਦਗੀ ਗੁਜ਼ਾਰਨਾ ਔਖਾ ਕੰਮ ਹੋਇਆ ਹੋਇਆ ਹੈ। ਅੱਛਾ ਜੀ, ਅੱਗੇ ਚੱਲਨੇ। ਅੱਗੇ 4 ਸਾਲ ਦੇ ਦੌਰਾਨ ਇਹ ਆਪਣਾ ਸਨਾਉੱਲਾ ਖਾਨ ਸਾਹਿਬ ਨੇ ਇਹ ਕਹਿੰਦੇ ਨੇ ਕਿ 4 ਸਾਲ ਦੇ ਦੌਰਾਨ, ਬੜੇ ਚੰਗੇ ਸਾਫੀ ਨੇ, ਕਹਿੰਦੇ ਨੇ ਕਿ 4 ਸਾਲ ਦੇ ਦੌਰਾਨ ਸੂਰਤ ਹਾਲ ਇਹ ਬਣ ਗਈ ਕਿ ਹੁਣ ਸੂਬਿਆਂ ਕੋਲੋਂ 1200 ਅਰਬ, ਹਾਂਜੀ ਦੁਰਸਤ ਸੁਣ ਰਹੇ ਹੋ, ਸੂਬਿਆਂ ਦੀ ਜੇਬ ਦੇ ਵਿੱਚੋਂ 1200 ਅਰਬ ਰੁਪਈਆ ਕੱਢ ਕੇ ਹੜਪ ਕਰਨ ਲੱਗੇ ਨੇ। ਤੇ ਇਹ ਕਿਉਂ ਕਰਨ ਲੱਗੇ ਨੇ? ਕਿਉਂਕਿ ਚੌਧਰੀ ਨੂੰ ਪੈਸੇ ਚਾਹੀਦੇ ਨੇ। ਚੌਧਰੀ ਆਂਦਾ ਪੈਸੇ ਘੱਟ ਨੇ ਬਈ, ਪੈਸੇ ਪੂਰੇ ਕਰੋ। ਚੌਧਰੀ ਦਾ ਤੁਹਾਨੂੰ ਪਤਾ ਕੰਮ ਠੀਕ ਹੈ, ਚੌਧਰੀ ਕੋਲੇ ਬੰਦੂਕ, ਜਦੋਂ ਚੌਧਰੀ ਨੂੰ ਮੇਰਾ ਮਤਲਬ ਪੈਸਿਆਂ ਦੀ ਥੋੜ ਆਉਂਦੀ ਉਹ ਕੱਢ ਲੈਂਦਾ ਬੰਦੂਕ, ਮਾਰਦਾ ਬੋਲਟ ਰੱਖ ਦਿੰਦਾ ਕੰਨ ਦੇ ਉੱਤੇ, ਕੱਢੋ ਬਈ ਜਿਹਦੇ ਕੋਲ ਜੋ ਹੈਗਾ। ਉਹ ਕਈਆਂ ਨੇ ਅੰਦਰ ਵਾਲੇ ਖੀਸੇ 'ਚ ਪਾਏ ਹੁੰਦੇ ਨੇ ਪੈਸੇ, ਕਈਆਂ ਨੇ ਡੱਬ ਨਾ ਪਾਏ ਹੁੰਦੇ ਨੇ, ਕਈਆਂ ਨੇ ਲੰਗੋਟ ਦੇ ਵਿੱਚ ਬੰਨੇ ਹੁੰਦੇ ਨੇ। ਚੌਧਰੀ ਨੰਗਿਆਂ ਵੀ ਕਰ ਛੱਡਦਾ ਵਾ, ਪੈਸੇ ਕੱਢਦਾ, ਆਂਦਾ ਵੀ ਜਿੱਥੇ ਮਰਜ਼ੀ ਲੁਕਾਏ ਨੇ ਮੈਨੂੰ ਨਹੀਂ ਪਤਾ, ਕੱਢ ਕੇ ਦਿਓ। ਇਹ ਹੁਣ ਚੌਧਰੀ ਨੇ ਸਾਰੇ ਸੂਬਿਆਂ ਨੂੰ ਵੀ ਕਿਹਾ, ਉਹਨੇ ਕਿਹਾ ਵੀ ਮੇਰੇ ਪੈਸੇ ਥੋੜ ਗਏ ਨੇ, ਮੈਨੂੰ ਪੂਰੇ ਕਰਕੇ ਦਿਓ। ਮੈਨੂੰ ਨਹੀਂ ਪਤਾ 28ਵੀਂ ਤਰਮੀਮ ਕੀਤੀ, 19ਵੀਂ ਕੀਤੀ, 20ਵੀਂ ਕੀਤੀ, ਕਿਹੜੀ ਕੀਤੀ ਹੈ, ਸੂਬਿਆਂ ਦੇ ਕੀ ਹਕੂਕ ਨੇ, ਸੂਬਿਆਂ ਦੇ ਕੀ ਫਰਾਇਜ਼ ਨੇ, ਮੈਨੂੰ ਨਹੀਂ ਪਤਾ। ਮੈਂ ਮਾਰਨਾ ਜੇ ਡਾਕਾ, ਸੂਬਿਆਂ ਦੇ ਪੈਸਿਆਂ 'ਚੋਂ ਮੈਨੂੰ ਪੈਸੇ ਦਿਓ। ਚੌਧਰੀ ਲੁੱਟ ਕੇ ਲੈ ਚੱਲਾ ਸੂਬਿਆਂ ਨੂੰ 1200 ਅਰਬ। ਸਨਾਉੱਲਾ ਖਾਨ ਸਾਹਿਬ ਦੀ ਖਬਰ ਹੈ ਇਸਲਾਮਾਬਾਦ ਤੋਂ, ਡੌਨ ਦੇ ਵਿੱਚ ਪਹਿਲਾਂ ਰਿਪੋਰਟਰ ਸਨ, ਚੰਗੇ ਮੰਨੇ ਪਰਮੰਨੇ ਸਾਫੀ ਨੇ। ਉਹ ਆਂਦੇ ਨੇ ਵੀ 1200 ਅਰਬ ਰੁਪਈਆ ਹੁਣ ਲੈ ਕੇ ਚੱਲੇ ਨੇ। ਇਹ ਜੇ ਉਹ ਤਜਰਬੇਕਾਰ ਨਹੀਂ, ਤਜਰਬੇਕਾਰ ਇਹ ਨੇ ਉਹ ਜਿਹੜੇ ਦੱਸਦੇ ਸਨ ਵੀ ਅਸੀਂ 100 ਅਰਬ ਡਾਲਰ ਦੀ ਇਨਵੈਸਟਮੈਂਟ ਲੈ ਕੇ ਆਉਣੀ ਬਾਹਰੋਂ, ਜਿਹੜੇ ਹੁਣੇ ਸਾਨੂੰ ਦੱਸਦੇ ਸਨ ਵੀ ਪਾਸਪੋਰਟ ਦੇ ਉੱਤੇ ਸਲੂਟ ਤੇ ਸਲੂਟ ਵੱਜਦੇ ਨੇ ਜਿੱਥੇ ਜਾਈਏ।
ਇਹ ਹਾਲਤ ਇਹ ਹੋ ਗਈ ਵੀ ਸੂਬਿਆਂ ਦੀ ਇਹ ਇੰਝ ਹੀ ਹੈ ਨਾ ਵੀ ਜਿਵੇਂ ਕੋਈ ਬੰਦਾ ਘਰ ਆਵੇ, ਕੋਈ ਭੈਣ ਕੋਲੋਂ ਪੈਸੇ ਖੋਵੇ, ਕੋਈ ਮਾਂ ਕੋਲੋਂ, ਕੋਈ ਪਿਓ ਕੋਲੋਂ, ਕੋਈ ਭਰਾ ਕੋਲੋਂ, ਕੋਈ ਕੰਮ ਵਾਲੇ ਕੋਲੋਂ ਵੀ ਜਿਹੜਾ ਉੱਥੇ ਮਾੜਾ ਹੋਵੇ, ਇਹ ਸਾਰਿਆਂ ਕੋਲੋਂ ਹੀ ਖੋਈ ਜਾ ਰਹੇ ਨੇ, ਛੱਡਣ ਕੋਈ ਨਹੀਂ ਡਏ। ਅਤੇ ਇਹ ਆਂਦੇ ਸਨ ਵੀ ਅਸੀਂ ਮੁਲਕ ਨੂੰ ਇੱਥੇ ਦੁੱਧ ਅਤੇ ਸ਼ਹਿਰ ਦੀਆਂ ਨਹਿਰਾਂ ਚਲਾ ਦੇਣੀਆਂ ਅਤੇ ਤਰੱਕੀਆਂ, ਬੜੀ ਤਰੱਕੀ ਹੋਈ ਜਨਾਬ, ਚੁੱਕ ਲਓ ਕੰਮ ਨੂੰ। ਅੱਛਾ ਜੀ, ਫਿਰ ਕਾਊਂਟਰ ਜਿਹੜੀ ਐਂਟੀ ਨਾਰਕੋਟਿਕਸ ਫੋਰਸ ਹੈ ਜਾਂ ਕਾਊਂਟਰ ਨਾਰਕੋਟਿਕਸ ਫੋਰਸ ਹੈ, ਇਹ ਮਨਸ਼ੀਆਤ ਦੀ ਇਨਸਦਾਦੇ ਮਨਸ਼ੀਆਤ, ਇਹ ਮਨਸ਼ੀਆਤ ਦੀ ਖਾਤਮੇ ਵਾਸਤੇ ਜਿਹੜੀ ਇੱਕ ਫੋਰਸ ਹੈ, ਉਹਦੇ 'ਚ ਵੀ ਤੁਹਾਨੂੰ ਪਤਾ ਭਾਈ ਲੋਕ ਹੀ ਨੇ ਸਾਰੇ। ਉਹਨਾਂ ਮਾਰਿਆ ਇੱਕ ਛਾਪਾ ਅਤੇ ਉੱਥੇ ਉਹ ਮਰੀਅਮ ਸਾਹਿਬਾ ਦੇ ਇੱਕ ਬੜੇ ਹੀ ਕਰੀਬੀ ਵਜ਼ੀਰ ਨੇ, ਮੇਰਾ ਖਿਆਲ ਸੁਹੇਲ ਭੱਟ ਸਾਹਿਬ, ਉਹਨਾਂ ਦੀ ਬੜੀ ਕੁਰਬਤ ਔਰ ਰਿਸ਼ਤੇਦਾਰੀ ਵੀ ਹੈ ਮਰੀਅਮ ਨਵਾਜ਼ ਸਾਹਿਬਾ ਨਾਲ, ਸ਼ਾਇਦ ਉਹਨਾਂ ਦੇ ਮਾਮੂ ਦੇ ਪੁੱਤਰ ਨੇ ਜਾਂ ਬਹਰਹਾਲ ਉਹਨਾਂ ਦੀ ਕਰੀਬੀ ਰਿਸ਼ਤੇਦਾਰੀ ਹੈ, ਕਜ਼ਨ ਨੇ ਉਹਨਾਂ ਦੇ। ਉਹਨਾਂ ਦੇ ਬਾਰੇ ਪਤਾ ਲੱਗਾ ਵੀ ਉਹ ਡਰੋਨ ਉਡਾ ਕੇ ਇੰਡੀਆ ਦੇ ਵਿੱਚ ਮਨਸ਼ੀਆਤ ਭੇਜਦੇ ਨੇ ਜਾਂ ਉੱਥੋਂ ਮੰਗਵਾਉਂਦੇ ਨੇ ਜਾਂ ਉੱਧਰ ਡਿਲੀਵਰੀ ਕਰਦੇ ਨੇ। ਬੱਲੇ ਹੋਏ ਸ਼ੇਰ ਬੱਗਿਓ, ਉਹਨਾਂ ਦੇ ਘਰ ਵੱਜਿਆ ਜਨਾਬ ਛਾਪਾ, ਅਤੇ ਉੱਥੇ ਜਿਸ ਵੇਲੇ ਐਂਟੀ ਜਾਂ ਕਾਊਂਟਰ ਨਾਰਕੋਟਿਕਸ ਫੋਰਸ ਦੇ ਜਿਸ ਵੇਲੇ ਐਹਲਕਾਰ ਉੱਥੇ ਪਹੁੰਚੇ ਅਤੇ 3 ਤੋਂ 4 ਅਫਰਾਦ ਨੂੰ ਉਹਨਾਂ ਨੇ ਹਿਰਾਸਤ 'ਚ ਲਿਆ, ਅਤੇ ਵਜ਼ੀਰ ਸਾਹਿਬ ਵੀ ਉੱਥੇ ਸਨ। ਉਹਨਾਂ ਮਾਰੇ ਧੱਕੇ ਫੋਰਸ ਵਾਲਿਆਂ ਨੂੰ ਵੀ ਦਫਾ ਹੋ ਜਾਓ, ਤੁਹਾਨੂੰ ਨਹੀਂ ਪਤਾ ਮੈਂ ਇੱਥੇ ਵਜ਼ੀਰ ਹਾਂ ਔਰ ਮਰੀਅਮ ਨਵਾਜ਼ ਦਾ ਖਸੂਸੀ ਰਿਸ਼ਤੇਦਾਰ ਹੈ। ਹੁਣ ਮੇਰੀ ਇੱਕ ਬੜੇ ਸੀਨੀਅਰ ਪੁਲਿਸ ਅਫਸਰ ਨਾਲ ਗੱਲ ਹੋਈ, ਉਹਨਾਂ ਕਿਹਾ ਜੀ ਇਹ ਅੱਜ ਤੋਂ ਨਹੀਂ, ਇਹ ਇਹਨਾਂ ਦੇ ਉੱਤੇ ਇਲਜ਼ਾਮਾਤ ਬੜੇ ਪੁਰਾਣੇ ਨੇ ਕਿ ਇੰਡੀਆ ਦੇ ਬਾਰਡਰ ਤੋਂ ਡਰੋਨ ਦੇ ਨਾਲ ਉੱਧਰ ਮਨਸ਼ੀਆਤ ਕਰਦੇ ਨੇ। ਇਹ ਹੁਣ ਜ਼ਾਹਿਰ ਹੈ ਇਹ ਤਾਂ ਹੁਣ ਮਰੀਅਮ ਸਾਹਿਬਾ ਦੀ ਮਰਜ਼ੀ ਤੋਂ ਬਗੈਰ ਤਾਂ ਨਹੀਂ ਹੋਣ ਡਿਆ ਹੋਣਾ, ਜਾਂ ਉਹਨਾਂ ਦੇ ਇਲਮ ਤੋਂ ਬਗੈਰ ਤਾਂ ਨਹੀਂ ਹੋਣ ਡਿਆ ਹੋਣਾ, ਉਹਨਾਂ ਦੇ ਕਰੀਬੀ ਰਿਸ਼ਤੇਦਾਰ ਨੇ, ਉਹ ਅਜੇ ਤੱਕ ਨਹੀਂ ਫੜੇ ਗਏ, ਲੇਕਿਨ ਬਾਕੀ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਜਿਹੜੇ ਨੇ ਉਹ ਫੜੇ ਨੇ। ਹੁਣ ਦੇਖਣੇ ਅੱਗੇ ਇਹਦੇ ਵਿੱਚੋਂ ਕੀ ਨਿਕਲਦਾ। ਇਹ ਯਾਦ ਕਰੋ, ਇਹ ਉਹ ਹੀ ਨੇ ਕਿ ਜਿਸ ਵੇਲੇ ਹਮਜ਼ਾ ਸ਼ਹਿਬਾਜ਼ ਸਾਹਿਬ ਨੂੰ ਨੈਬ ਫੜਨ ਲੱਗੀ ਸੀ ਸਾਡੀ ਗਵਰਨਮੈਂਟ ਦੇ ਵਿੱਚ, ਅਤੇ ਉਹ ਭੱਜ ਕੇ ਇਹਨਾਂ ਦੇ ਘਰ ਚਲੇ ਗਏ ਸੀ। ਅਤੇ ਇਹ ਜ਼ਰਾ ਤੁਹਾਨੂੰ ਪਤਾ ਕਿ ਇਹ ਬੜਾ ਜ਼ਰਾ ਮੇਰਾ ਮਤਲਬ ਹੈ ਕਿ ਜ਼ਰਾ ਥੋੜ੍ਹਾ ਲੜਾਈ ਝਗੜੇ ਦੇ ਵਿੱਚ ਵੀ ਬੜੇ ਤੇਜ਼ ਨੇ, ਅਤੇ ਇਹ ਹੁਣ ਇਹਨਾਂ 'ਤੇ ਇਲਜ਼ਾਮਾਤ ਨੇ, ਅੱਗੋਂ ਤਫਤੀਸ਼ ਹੋਏਗੀ, ਪਤਾ ਲੱਗ ਜਾਏਗਾ ਕਿ ਮੇਰਾ ਮਤਲਬ ਮਸਲਾ ਅਸਲ ਕਿਆ ਹੈ, ਕੀ ਹੈ, ਕਿੰਨਾ ਸੱਚ ਹੈ, ਕਿੰਨਾ ਗਲਤ ਹੈ। ਭਾ ਸਫਦਰ ਨੇ ਇੱਕ ਨਵਾਂ ਹਮਲਾ ਕਰ ਦਿੱਤਾ। ਕੈਪਟਨ ਸਫਦਰ ਸਾਹਿਬ ਨੇ ਕਿਹਾ ਵੀ ਇਲੈਕਸ਼ਨ ਕਮਿਸ਼ਨ ਦਾ ਤੁਹਾਨੂੰ ਪਤਾ ਨਹੀਂ, ਉਹਨਾਂ 'ਤੇ ਅਜੇ ਤੱਕ ਮਾਦਰੇ ਮਿਲਤ ਦੇ ਇਲੈਕਸ਼ਨ ਦਾ ਫੈਸਲਾ ਨਹੀਂ ਦਿੱਤਾ। ਇਲੈਕਸ਼ਨ ਕਮਿਸ਼ਨ ਨੂੰ ਪਤਾ ਨਹੀਂ ਕਿਉਂ ਜੁੜ ਗਏ ਨੇ ਭਾ ਸਫਦਰ ਹੋਣੀ, ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨਾਲ ਤਾਂ ਬੜੀ ਮਿਹਰਬਾਨੀ ਕੀਤੀ ਹੈ। ਭਾ ਸਫਦਰ ਸਾਹਿਬ ਕਹਿੰਦੇ ਨੇ ਕਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਉਹਨਾਂ ਸਿਕੰਦਰ ਸੁਲਤਾਨ ਰਾਜਾ ਸਾਹਿਬ ਨੂੰ ਵੀ ਨਹੀਂ ਛੱਡਿਆ, ਕਿਸੇ ਨੂੰ ਵੀ ਨਹੀਂ ਛੱਡਿਆ, ਉਹਨਾਂ ਸਾਰੇ ਇਲੈਕਸ਼ਨ ਕਮਿਸ਼ਨ ਨੂੰ ਤੁੰਨ ਕੇ ਰੱਖ ਦਿੱਤਾ। ਉਹਨਾਂ ਕਿਹਾ ਜੀ ਇਹ ਇਲੈਕਸ਼ਨ ਕਮਿਸ਼ਨ ਤੋਂ ਤੁਸੀਂ ਕੀ ਸੋਚਦੇ ਹੋ ਗਿਲਗਿਤ ਬਲਤਿਸਤਾਨ ਦਾ, ਇੱਥੇ ਤਾਂ ਇਹਨਾਂ ਨੇ ਮਾਦਰੇ ਮਿਲਤ ਦਾ ਨਹੀਂ ਅਜੇ ਤੱਕ ਰਿਜ਼ਲਟ ਦਿੱਤਾ। ਅਤੇ ਹੁਣ ਵੈਸੇ ਤਾਂ ਇੱਕ ਨਵੀਂ ਮਾਦਰੇ ਮਿਲਤ ਵੀ ਆਈ, ਸਾਰੀ ਕੌਮ ਦੀ ਮਾਂ, ਉਹਨਾਂ ਦਾ ਰਿਜ਼ਲਟ ਤਾਂ ਦਿੱਤਾ ਵੈਸੇ ਇਲੈਕਸ਼ਨ ਕਮਿਸ਼ਨ ਨੇ, 17 ਸੀਟਾਂ 'ਤੇ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ। ਤੁਹਾਡੀ ਘਰ ਵਾਲੀ ਹੈ ਜਨਾਬ ਆਪਣਾ ਕੈਪਟਨ ਸਾਹਿਬ, ਅਤੇ ਉਹ ਫੌਜ ਤੋਂ ਫੌਜਣ ਹੁੰਦੀ ਹੈ, ਅਤੇ ਇੱਕ ਕੈਪਟਨ ਤੋਂ ਕੀ ਹੋਏਗੀ, ਇੱਕ ਕੈਪਟਨ ਤੋਂ ਕੀ ਕੈਪਟਨੀ ਹੋਏਗੀ ਜਾਂ ਕਨਪਟੀ ਹੋਏਗੀ ਜਾਂ ਕੀ ਲਫ਼ਜ਼ ਬਣੇਗਾ, ਮੈਨੂੰ ਇਹ ਦੱਸੋ। ਕਿ ਫੌਜ ਤੋਂ ਫੌਜਣ ਬਣਾ ਦਿੰਦੇ ਨੇ ਨਾ, ਅਤੇ ਇਹ ਕੈਪਟਨ ਤੋਂ ਕੀ ਬਣੇਗਾ। ਅਤੇ ਕੈਪਟਨ ਸਾਹਿਬ ਥੋੜ੍ਹਾ ਜਿਹਾ ਮਿਹਰਬਾਨੀ ਕਰੋ, ਆਸਰਾ ਕਰੋ ਥੋੜ੍ਹਾ ਜਿਹਾ। ਉਹਦੀ ਵਜ੍ਹਾ ਇਹ ਕਿ ਤੁਹਾਡੇ ਘਰ ਦੇ ਵਿੱਚ ਤਾਂ ਆਪ ਰਿਜ਼ਲਟ ਲੱਭਿਆ ਹੋਇਆ ਹੈ। ਮਾਦਰੇ ਮਿਲਤ ਜਿਹੜੇ ਨਵੇਂ ਇਸ ਵੇਲੇ ਦੇ ਜੈਨ ਜ਼ੀ ਦੀ ਮਾਦਰੇ ਮਿਲਤ ਨੇ, ਜਾਂ ਜਿਨ੍ਹਾਂ ਨੂੰ ਸ਼ੌਕ ਹੈ ਮਾਦਰੇ ਮਿਲਤ ਬਣਨ ਦਾ, ਅਤੇ ਉਹਨਾਂ ਨੂੰ ਤਾਂ ਰਿਜ਼ਲਟ ਲੱਭਿਆ ਹੋਇਆ। ਬਹਰਹਾਲ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਅਤੇ ਰੱਬ ਰੱਖ।